ਰਿਗਵੇਦ ਦੇ ਪਹਿਲੇ ਚੈਪਟਰ ਦੇ ਵਿੱਚ ਹੀ ਆਰੀਅਨ ਜਿਹੜੇ ਨੇ ਵਾਟਰ ਗॉड ਮਤਲਬ ਦੇ ਯੂਜ਼ਡ ਵਾਟਰ ਐਜ਼ ਅ ਵੈਪਨ। In Mahabharata, their so-called god Krishna tells the lies that Ashwatthama is no more. Furthermore, Krishna says to his mother, Maiya, mori main nahi makhan khayo. In Ramayana, Lord Rama left Sita after listening the phrase from washermen who were saying to his wife, I am not Rama who will take you back from your parents' home. Tulsidas added fuel to this. In Ramayana says, animals, illiterate women and drums are made for slapping. Their epics, their gods are manipulated and full of lies. How Hindus says we are Vishwa Guru, their contribution is zero to the world and are the devils for the humanity. ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਸਾਡੇ ਇੱਕ ਦਿੱਲੀ ਤੋਂ ਵੀਅਰ ਨੇ ਹਰਜੀਤ ਸਿੰਘ ਜੀ ਔਰ ਉਹਨਾਂ ਨੇ ਹਿੰਦੂ ਤਵੀਆਂ ਦੀ ਪੋਲ ਖੋਲ੍ਹਦਿਆਂ ਇਤਿਹਾਸਿਕ ਹਵਾਲਿਆਂ ਨਾਲ ਦੱਸਿਆ ਕਿ ਹਿੰਦੂ ਤਵੀਆਂ ਨੇ ਇਨਸਾਨੀਅਤ ਨੂੰ ਝੂਠ ਅਤੇ ਫਰੋਡ ਤੋਂ ਇਲਾਵਾ ਕੁਝ ਨਹੀਂ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਊਅਰਸ ਵੱਲੋਂ ਖਾਸ ਤੌਰ 'ਤੇ ਜਿਹੜੀਆਂ ਲਿਖਤਾਂ ਕਿਸੇ ਸੋਲਿਡ ਆਈਡੀਓਲੋਜੀ 'ਤੇ ਬੇਸਡ ਹੁੰਦੀਆਂ ਨੇ, ਕੋਈ ਨਵੇਂ ਆਈਡੀਆਜ਼ ਹੁੰਦੇ ਨੇ ਜਾਂ ਸੁਝਾਅ ਹੁੰਦੇ ਨੇ। ਹਾਲਾਂਕਿ ਸਾਡੇ ਵੀਰ ਆਸਟ੍ਰੇਲੀਆ ਤੋਂ ਸਰ ਜਤਿੰਦਰ ਸਿੰਘ ਹੋਰਾਂ ਦੀ ਬੜੀ ਖੂਬਸੂਰਤ ਲਿਖਤ ਹੈ, ਪਰ ਵਕਤ ਵੱਲ ਮੈਂ ਦੇਖ ਕੇ ਉਹਨਾਂ ਨੂੰ ਇਸ ਹਫ਼ਤੇ ਡਿਸਕਸ ਨਹੀਂ ਕਰ ਰਿਹਾ। ਸਾਡੇ ਵੀਰ ਹਰਜੀਤ ਸਿੰਘ ਦਿੱਲੀ ਤੋਂ ਉਹਨਾਂ ਨੇ ਥਾਟ ਪ੍ਰੋਵੋਕਿੰਗ, ਕਿਉਂਕਿ ਮੈਨੂੰ ਖੁਸ਼ੀ ਹੁੰਦੀ ਹੈ ਕਿ ਵੀ ਅੱਜ ਸਿੱਖਾਂ ਦੇ ਵਿੱਚ ਇੱਕ ਬੇਸ਼ੱਕ ਵੱਡਾ ਤਬਕਾ ਨਹੀਂ ਹੈ, ਛੋਟਾ ਹੈ, ਲੇਕਿਨ ਐਨਾਲਿਟੀਕਲ ਮਾਈਂਡ ਸੈਟ ਹੈ, ਪੜ੍ਹਨ ਵੱਲ ਵੀ ਮੁੜੇ ਨੇ। ਹਿੰਦੂਤਵਾ ਨੂੰ, ਬ੍ਰਾਹਮਣਿਜ਼ਮ ਔਰ ਇਹਨਾਂ ਦੀ ਸੋ ਕਾਲਡ ਹਿਸਟਰੀ ਜਿਹੜੀ ਕਿ ਹੈ ਹੀ ਮਾਈਥੋਲੋਜੀ ਹੈ, ਮਿਥਿਹਾਸ ਹੈ ਔਰ ਝੂਠ ਦੇ ਉੱਤੇ ਮਬਨੀ ਹੈ, ਉਸ 'ਚੋਂ ਉਹ ਉਸ ਸੱਚ ਨੂੰ ਲੱਭ ਲੈਂਦੇ ਨੇ ਔਰ ਉਹਨੂੰ ਕਰੰਟ ਜਿਹੜਾ ਜਿਸ 'ਚੋਂ ਸਿੱਖ ਕੌਮ ਗੁਜ਼ਰ ਰਹੀ ਹੈ ਉਹਨਾਂ ਹਾਲਾਤਾਂ ਨਾਲ ਜੋੜ ਕੇ ਇੱਕ ਕੰਪੈਰੀਜ਼ਨ ਕਰਨ ਦੀ ਲਾਈਨ। ਔਰ ਜਿਵੇਂ ਅੱਜ ਵੀ ਕਿਸੇ ਵੀਰ ਨਾਲ ਗੁਫ਼ਤਗੂ 'ਚ ਮੈਂ ਕਿਹਾ ਸੀ ਕਿ ਬਹੁਤ ਸਾਰੇ ਸਿੱਖਾਂ ਨੂੰ ਅੱਜ ਜਿਹਨੂੰ ਉਹ ਪੰਜਾਬੀ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਇਹ ਸਿੱਖ ਲੀਡਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵਸ ਬਟ ਵੈਨ ਯੂ ਵਿਲ ਸੀ them ਐਜ਼ ਦਾ ਰੂਲਰਸ you will see their true face when Hindus will be the masters and Sikhs will be the slaves. ਕਿ ਤੁਸੀਂ ਇਹਨਾਂ ਨੂੰ ਸਹਿ ਗੁਲਾਮ ਦੇਖਿਆ। ਸਹਿ ਗੁਲਾਮ ਦਾ ਮਤਲਬ ਹੈ ਕਿ ਵੀ ਉਦੋਂ ਤੱਕ ਇਹਨਾਂ 5 ਸਦੀਆਂ ਦੇ ਵਿੱਚ ਤਾਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਸਿੱਖਾਂ ਦੇ ਨਾਲ ਸਿੱਖ ਲੜ ਰਹੇ ਸੀ, ਇਹ ਪਿੱਛੇ ਜਿਹੜੇ ਨੇ ਉਹ ਆਪਣੀਆਂ ਖੇਡਾਂ ਵੀ ਖੇਡ ਰਹੇ ਸੀ, ਨਾਲ ਦੀ ਨਾਲ ਜਿਹੜਾ ਉਹ ਆਪਣਾ ਚੱਲ ਵੀ ਰਹੇ ਸੀ ਚਾਲਾਂ ਜਿਹਦੇ 'ਚ ਸਿੱਖ ਫਸੇ। ਸਿੱਖ ਰਾਜ ਜਾਣ ਦੇ ਕਾਰਨਾਂ 'ਚ ਵੱਡਾ ਕਾਰਨ ਡੋਗਰੇ ਔਰ ਮਿਸ਼ਰ ਜਿਨ੍ਹਾਂ ਨੇ ਜਿਹੜੀ ਇੱਕ ਸਦੀ ਲੜ ਕੇ ਘੱਲੂਘਾਰਿਆਂ 'ਚੋਂ ਲੰਘ ਕੇ ਸਿੱਖਾਂ ਨੇ ਆਜ਼ਾਦੀ ਲਈ ਸੀ, ਉਹ ਕਿਵੇਂ ਗਈ। ਉਹ ਇੱਕ ਲਾਈਨ ਸ਼ਾਹ ਮੁਹੰਮਦ ਦੀ ਜਦੋਂ ਉਹ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਅਤੇ ਉਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੈਲੇਸ ਇੰਟਰੀਗ ਸੀ ਡੋਗਰਿਆਂ ਦੀ ਔਰ ਮਿਸ਼ਰਾਂ ਦੀ, ਉਹਨਾਂ ਨੇ ਕਿਵੇਂ ਭਰਾ ਨੂੰ ਭਰਾ ਨਾਲ ਲੜਾਇਆ, ਪੁੱਤਰ ਨੂੰ ਪਿਓ ਦੇ ਖਿਲਾਫ ਕੀਤਾ, ਨੌ ਨਿਹਾਲ ਸਿੰਘ ਤੋਂ ਖੜਕ ਸਿੰਘ ਨੂੰ ਕੈਦ ਪਵਾਇਆ, ਨੌ ਨਿਹਾਲ ਸਿੰਘ ਦਾ ਮਰਡਰ ਕੀਤਾ, ਸ਼ੇਰ ਸਿੰਘ ਨੂੰ ਕਿਵੇਂ ਜਿਹੜਾ ਹੈ ਉਸ ਦਾ ਕੀ ਹਾਲ ਕੀਤਾ, ਉਹਦੇ ਸੰਧਾ ਵਾਲੀਆਂ ਨੂੰ ਕਿਵੇਂ ਵਰਤਿਆ, ਕਿਵੇਂ ਉਹ ਸਾਰਾ ਉਹ ਇੱਕ ਐਸਾ ਦੁਖਦ ਚੈਪਟਰ ਹੈ ਜਿਸ ਨੂੰ ਜਦੋਂ ਵੀ ਕੋਈ ਵੀ ਜਿਹੜਾ ਗੰਭੀਰ ਵਿਦਿਆਰਥੀ ਹੈ ਇਤਿਹਾਸ ਦਾ, ਸਿੱਖ ਹੈ ਜਾਂ ਨੌਨ ਸਿੱਖ ਹੈ, ਉਹ ਦੇਖਦਾ ਹੈ ਵੀ ਕਿਸ ਕਿਸਮ ਦੀ ਗੰਦੀ ਖੇਡ, ਔਰ ਇਹੀ ਗੰਦੀ ਖੇਡ ਇਹਨਾਂ ਦੀ ਐਕਸਪਰਟੀਜ਼ ਹੈ, ਇਹੀ ਇਹਨਾਂ ਦਾ ਮਜ਼ਹਬ ਹੈ। ਔਰ ਵੀਰ ਹਰਜੀਤ ਸਿੰਘ ਹੋਰਾਂ ਨੇ ਆਪਣੀ ਲਿਖਤ 'ਚ ਉਹਦਾ ਟਾਈਟਲ ਹੁੰਦਾ ਵਟ ਹਿੰਦੂਜ਼ ਗੇਵ ਟੂ ਦਾ ਵਰਲਡ, ਕੀ ਦਿੱਤਾ ਇਹਨਾਂ ਨੇ ਦੁਨੀਆ ਨੂੰ। ਫਿਰ ਉਹਨਾਂ ਨੇ ਕਿਹਾ ਫਰੋਮ ਸਮ ਟਾਈਮਸ ਮਾਈ ਮਾਈਂਡ has analysis Hindu mindset like you
ਫਰੋਮ ਦਾ ਹੜੱਪਾ, ਕਿ ਮੈਂ ਕੁਝ ਸਮੇਂ ਤੋਂ ਮੇਰਾ ਮਨ ਵੀ ਜਿਵੇਂ ਤੁਸੀਂ ਹਿੰਦੂ ਮਾਈਂਡਸੈਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਮੈਂ ਵੀ ਇਸ ਲਾਈਨ ਤੇ ਸੋਚਦਾ। ਫਰੋਮ ਦਾ ਹੜੱਪਾ ਟਾਈਮਸ ਦੇ ਕਿਲਡ देयर ਸਿਵਲਾਈਜੇਸ਼ਨ in Rig Veda's first chapter. These Aryans say, O water god, put these men into ocean of death, because at that time there was no Brahma, Vishnu or Shiva, only Indra, Ashwani and Varun Devta was there. ਇਹ ਵਾਕਈ ਉਹਨਾਂ ਨੇ ਠੀਕ ਕੋਟ ਕੀਤਾ ਹੈ, ਕਿਉਂਕਿ ਇਹ ਜਿਹੜੇ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਨੇ, ਇਹ ਲੇਟਰ ਪਾਰਟ 'ਚ ਇਹਨਾਂ ਨੇ ਆਪਣੀ ਟ੍ਰਿਨਿਟੀ ਬਣਾਈ। ਉਸ ਵੇਲੇ ਜਿਹਨੂੰ ਜਿਵੇਂ ਅਸ਼ਵਨੀ ਗੋਡ ਹੈ, ਉਸ ਦੇ ਰਿਗਵੇਦ ਸ਼ਲੋਕ ਨੇ ਤ੍ਰਿਣੋ ਅਸ਼ਵਨਾ ਦਿਵਿਆਨੀ ਭੇਸ਼ਜਾ, ਇਸ ਤੋਂ ਉਹਨਾਂ ਦਾ ਅਸ਼ਵਨੀ ਜਿਹੜਾ ਹੈ ਉਸ ਦੇ ਨਾਲ ਰਿਲੇਟਡ ਨੇ, ਜਾਂ ਰੇਨ ਗੋਡ ਜਿਹੜਾ ਉਹ ਇੰਦਰ ਹੈ। ਔਰ ਇਸੇ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਵਰੁਣ ਦੇਵਤਾ ਇੰਦਰ ਨੂੰ ਹੀ ਜਿਹੜਾ ਹੈ, ਔਰ ਈਵਨ ਜਿਹੜੀਆਂ ਕਈ ਵਾਰੀ ਤੁਸੀਂ ਉਹ ਮੈਨੂੰ ਯਾਦ ਹੈ ਕਿ ਵੀ ਜਿਹੜੀਆਂ ਸੈਪਟਿਕ ਟੈਂਕਸ ਦੇ ਉੱਤੇ ਜਿਹੜੀਆਂ ਉਹ ਉੱਤੇ ਪਾਏ ਜਾਂਦੇ ਨੇ ਚਾਦਰਾਂ ਜਿਹੀਆਂ ਜਾਂ ਕਵਰ, ਉਹਨਾਂ ਦਾ ਨਾਮ ਵੀ ਵਰੁਣਾ ਸੀ, ਕਿਉਂਕਿ ਵਰੁਣ ਪਾਣੀ ਦਾ ਦੇਵਤਾ ਹੈ। ਉਹਦਾ ਟ੍ਰੇਡਮਾਰਕ ਸੀ ਵਰੁਣ ਦਾ, ਕਿਸੇ ਕੰਪਨੀ ਦਾ, ਵਰੁਣਾ। ਔਰ ਅਸ਼ਵਨੀ ਔਰ ਦੂਜਾ ਉਹਨਾਂ ਨੇ ਕਿਹਾ ਵੀ ਇਹ ਹੜੱਪਾ ਟਾਈਮ, ਜਦੋਂ ਅਸੀਂ ਜ਼ਿਕਰ ਕੀਤਾ ਸੀ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਨੂੰ ਹੜੱਪਨ ਸਭਿਅਤਾ ਵੀ ਕਹਿੰਦੇ ਨੇ, ਵੀ ਉਹਨੂੰ ਇਹਨਾਂ ਨੇ ਕਿਵੇਂ ਡਿਸਟਰੋਏ ਕੀਤਾ। ਉਹਨੇ ਕਿਹਾ ਵੀ ਰਿਗ ਵੇਦ ਦੇ ਪਹਿਲੇ ਚੈਪਟਰ ਦੇ ਵਿੱਚ ਹੀ ਆਰੀਅਨ ਜਿਹੜੇ ਨੇ ਵਾਟਰ ਗੋਡ ਨੂੰ, ਮਤਲਬ ਦੇ ਯੂਜ਼ਡ ਵਾਟਰ ਐਜ਼ ਏ ਵੈਪਨ। ਔਰ ਇਹ ਗੱਲ ਹੁਣ ਜੇ ਪੰਜਾਬ ਦੇ ਹੜ੍ਹ ਜਿਨ੍ਹਾਂ ਨੇ ਤਬਾਹੀ ਮਚਾਈ ਹੈ, ਔਰ ਅਸੀਂ ਜ਼ਿਕਰ ਕਰਾਂਗੇ ਵੀ ਕਿਵੇਂ ਉਹਨੂੰ ਇਹ ਪੰਜਾਬ ਤੇ ਹੀ ਬਲੇਮ ਕਰ ਰਹੇ ਨੇ, ਪਰ ਇਹ ਇਹਨਾਂ ਦੇ ਲਿਆਂਦੇ ਨੇ। ਔਰ ਇਹਦੇ 'ਚ ਈਵਨ ਹੜੱਪਨ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਨ 'ਚ ਵੀ ਇਹਨਾਂ ਨੇ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ। ਔਰ ਇਹ ਜਿਹੜੀ ਹੈ ਉਹ ਰਿਗਵੇਦ ਦੇ ਸ਼ਲੋਕ ਜਿਹੜਾ ਹੈ ਉਹ ਵਾਟਰ ਗੋਡ ਨੂੰ, ਵਰੁਣ ਦੇਵਤੇ ਨੂੰ ਇਸ ਦੇ ਲਈ ਪ੍ਰੇ ਕਰ ਰਹੇ ਨੇ। As I stated in first chapter of Rig Veda, they pray for Hadappan and natives' death warrants in Manu Samriti that is full of poison, hatred, jealousy, caste-based inhuman and discriminate script in the world. ਹੁਣ ਵੇਦ ਸਭ ਤੋਂ ਪਹਿਲਾਂ ਨੇ, ਉਹਦੇ 'ਚ ਇੱਥੋਂ ਸ਼ੁਰੂ ਕੀਤਾ ਉਹਨਾਂ ਨੇ, ਜੋ ਵਾਟਰ ਐਜ਼ ਏ ਵੈਪਨ। ਫਿਰ ਸ਼ਾਸਤਰ, ਸਿਮਰਤੀਆਂ, ਇਹਨਾਂ ਜਿਹੜਾ ਹਿੰਦੂ ਧਰਮ ਅੱਜ ਇਸਟੈਬਲਿਸ਼ ਕੀਤਾ, ਜਿਹਨੂੰ ਹਿੰਦੂਤਵਾ ਦੇ ਨਾਂ ਥੱਲੇ ਕੋਈ ਭਵਿਆ ਰਾਮ ਮੰਦਰ ਬਣਾ ਰਿਹਾ ਹੈ, ਕੋਈ ਕ੍ਰਿਸ਼ਨ, ਕੋਈ ਦੂਜਾ, ਇਹ ਸਾਰਾ ਪੁਰਾਣਾ 'ਚੋਂ ਆਇਆ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਹਿੰਦੂ ਕੋਡ ਹੈ, ਕੋਡੀਫਾਈ ਕੀਤਾ ਹਿੰਦੂ ਲਾਅ ਨੂੰ, ਉਹ ਮਨੂ ਨੇ ਕੀਤਾ। ਮਨੂ ਸਿਮਰਤੀਆਂ ਹੋਰ ਵੀ ਨੇ, ਲੇਕਿਨ ਮਨੂ ਸਿਮਰਤੀ ਇਸ ਲਈ ਨਟੋਰੀਅਸ। ਔਰ ਜਿਹੜੀ ਜਿਵੇਂ ਉਹਨਾਂ ਨੇ ਕਿਹਾ ਵੀ ਜ਼ਹਿਰ, ਨਫ਼ਰਤ, ਈਰਖਾ ਔਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਉਹ ਸਾਰੇ ਨੂੰ ਜਿਹੜਾ ਕੋਡੀਫਾਈ ਕੀਤਾ। ਔਰ ਕਾਸਟ ਬੇਸਡ ਜਿਹੜੀ ਹੈ ਉਹ ਇਨਹਿਊਮਨ ਵੈਲਿਊਜ਼ ਨੂੰ ਜਿਹੜਾ ਹੈ ਉਹ ਜਸਟੀਫਾਈ ਕੀਤਾ। ਹਿੰਦੂਜ਼ ਕਿਲਡ ਮਿਲੀਅਨਸ ਆਫ ਬੁੱਧਿਸਟ ਐਟ ਦੈਟ ਟਾਈਮ ਟੂ ਵਾਈਪ them ਆਊਟ ਫਰੋਮ ਦਿਸ ਲੈਂਡ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹੀ ਪੀਰੀਅਡ ਮਨੂ ਸਮ੍ਰਿਤੀ ਦਾ ਆਉਂਦਾ ਹੈ। ਔਰ ਫਿਰ ਉਹਨੂੰ ਇੰਪਲੀਮੈਂਟ ਕਰਦੇ ਆ ਸ਼ੰਕਰਾ, ਜਿਹਦਾ ਵੈਪਨ ਹੈ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਸੋ ਇਹ ਜਿਹੜੇ ਬਹੁਤ ਸਾਰੇ ਜਿਨ੍ਹਾਂ ਨੂੰ ਇਹ ਪ੍ਰਾਚੀਨ ਮੰਦਰ ਕਲੇਮ ਕਰਦੇ ਨੇ, ਅਸਲ 'ਚ ਬੁੱਧ ਧਰਮ ਦੀਆਂ ਮੋਨੈਸਟਰੀਜ਼, ਮੱਠ ਸੀਗੇ। ਔਰ ਉਹਨਾਂ ਦੇ ਜਿਹੜੇ ਉਹ ਸਾਰੀਆਂ ਤਕਸ਼ਲਾ ਔਰ ਦੂਸਰੀ ਜਿਹੜੀਆਂ ਉਹ ਉਹਨਾਂ ਦੇ ਬੁੱਧ ਨੇ। ਔਰ ਉਸ ਪੀਰੀਅਡ ਦੇ ਜਿਹੜੇ ਰਾਜੇ ਆਏ, ਅਸ਼ੋਕ ਆਇਆ, ਔਰ ਜਿਹੜੇ ਉਹਨਾਂ ਦਾ ਕਨਿਸ਼ਕਾ ਔਰ ਦੂਸਰੇ, ਉਹਨਾਂ ਨੇ ਹੀ ਉਹ ਸਾਰੀਆਂ ਜਿਹੜੀਆਂ ਨੇ ਉਸ ਦੇ ਉੱਤੇ ਵੱਡੇ ਵੱਡੇ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਤੇ ਬੁੱਧ ਦੇ ਉਪਦੇਸ਼ਾਂ ਨੂੰ ਲਿਖਵਾਇਆ ਸੀ। ਇਹਨਾਂ ਨੇ ਸਭ ਉਹਨੂੰ ਡਿਸਟਰੋਏ ਕੀਤਾ। ਇਸ ਤਰੀਕੇ ਨਾਲ ਉਹਨਾਂ ਨੇ ਬੁੱਧ ਧਰਮ ਇਸ ਲੈਂਡ ਤੋਂ ਬਿਲਕੁਲ ਖਾਲੀ ਕਰ ਦਿੱਤਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਬ੍ਰਾਹਮਣ सरशार है अब तक, मैं पिंदार में शमाए गौतम जल रही है महफिले अग्यार में। गैरां चीन, जापान, थाईलैंड, लाओस, कैंबोडिया, वियतनाम, कोरिया, ये सारा इंडो चाइना इस ਦੇ ਵਿੱਚ ਹੈ, ਉੱਥੋਂ ਉਹਨਾਂ ਨੇ ਗਾਇਬ ਕਰ ਦਿੱਤਾ। ਹੁਣ ਉਹ ਆ ਜਾਂਦੇ ਨੇ ਜਿਹੜੇ ਨੇ ਇਨ ਮਹਾਭਾਰਤਾ, they are so called God Krishna
tells the lies that Ashwathama is no more. Furthermore, Krishna says to his mother, Maiya, ਮੋਰੀ ਮੈਂ ਨਹੀਂ ਮਾਖਣ ਖਾਇਓ ਵੀ ਮੂੰਹ ਮੱਖਣ ਨਾਲ ਭਰਿਆ ਹੋਇਆ ਕਿ ਮਾਂ ਮੈਂ ਨਹੀਂ ਖਾਦਾ ਹੈ ਵੀ ਇਹ ਝੂਠ ਦੀ ਟ੍ਰੇਨਿੰਗ ਹੋ ਰਹੀ ਹੈ ਵੀ ਤੁਸੀਂ ਜਿਹਨੂੰ ਅਮਰੀਕਨ ਕਹਿੰਦੇ ਨੇ ਵੀ ਹੈਂਡਸ ਇਨ ਦਾ ਕੁੱਕੀ ਜਾਰ ਤੁਸੀਂ ਕਹਿ ਰਹੇ ਕਿ ਨੋ ਆਈ ਐਮ ਨਾਟ ਈਟਿੰਗ ਕੁੱਕੀ ਹੱਥ ਤੁਹਾਡਾ ਮਾਂ ਆ ਕੇ ਉੱਤੋਂ ਫੜ ਲੈਂਦੀ ਹੈ ਵੀ ਜਾਰ 'ਚ ਹੱਥ ਪਾਇਆ ਹੋਇਆ ਇੱਥੇ ਮੂੰਹ 'ਚੋਂ ਮੱਖਣ ਨਿਕਲ ਰਿਹਾ ਨਾ ਮਈਆ ਮੇਰੀ ਮੈਂ ਨਹੀਂ ਮਾਖਣ ਖਾਇਓ ਪਰ ਜਿਹੜਾ ਅਸ਼ਵਥਾਮਾ ਦੀ ਕਹਾਣੀ ਅਸੀਂ ਬਿਆਨ ਕੀਤੀ ਹੋਈ ਹੈ ਵੀ ਕਿਵੇਂ ਜਿਹੜਾ ਭੀਸ਼ਮ ਪਿਤਾਮਾ ਨੂੰ ਮਾਰਨ ਦੇ ਲਈ ਯੁਧਿਸ਼ਠਰ ਨੂੰ ਇਸਤੇਮਾਲ ਕੀਤਾ ਉਹਨੇ ਕਿਹਾ ਜੀ ਮੈਂ ਝੂਠ ਨਹੀਂ ਬੋਲਣਾ ਵੀ ਅਸ਼ਵਥਾਮਾ ਤਾਂ ਮਰਿਆ ਨੇ ਉਹ ਕਹਿੰਦੇ ਨਹੀਂ ਆਹ ਹਾਥੀ ਹੈ ਇਹਦਾ ਅਸੀਂ ਨਾਮਕਰਨ ਇਹਦਾ ਨਾਂ ਅਸ਼ਵਥਾਮਾ ਰੱਖ ਦਿੰਦੇ ਤੂੰ ਉੱਚੀ ਕਹੀਂ ਅਸ਼ਵਥਾਮਾ ਹੌਲੀ ਜਿਹੀ ਕਹਿ ਦੇ ਹਾਥੀ ਮਰ ਗਿਆ ਉਹ ਯਕੀਨ ਕਰ ਲੈ ਔਰ ਇਵੇਂ ਹੀ ਹੋਇਆ ਔਰ ਨਤੀਜਾ ਜਿਹੜਾ ਹੈ ਉਹ ਝੂਠ ਨੂੰ ਜਸਟੀਫਾਈ ਕੀਤਾ ਅਸ਼ਵਥਾਮਾ is no furthermore Krishna says to his mother Maiya Mary मैं नहीं माखन खायो मक्खन is on their mouth but their Bal Guru says other thing ਜਿਹੜਾ ਉਹਨੂੰ ਕ੍ਰਿਸ਼ਨ ਕਨਈਆ ਬਣਾ ਵਾਹ God of lies in Ramayana Lord Rama left Sita after listening the phrase from washermen who were saying to his wife I am not Rama who will take you back from your parents home ਹੁਣ ਇਹ ਕਹਾਣੀ ਹੈ ਕਿ ਜੀ ਜਦੋਂ ਰਾਮਚੰਦਰ ਨੇ ਸੀਤਾ ਨੂੰ ਪਹਿਲਾਂ ਤਾਂ ਜੋ ਇਹਨਾਂ ਦੀ ਕਹਾਣੀ 'ਤੇ ਬੇਸਡ ਹੈ ਜਦੋਂ ਰਾਵਣ ਦੇ ਕੋਲੋਂ ਲਿਆਂਦੀ ਤੇ ਉਹਨੂੰ ਪਹਿਲਾਂ ਅੱਗ 'ਚੋਂ ਕੱਢਿਆ ਕਿ ਵੀ ਤੂੰ ਭ੍ਰਿਸ਼ਟ ਤਾਂ ਨਹੀਂ ਗਈ ਔਰ ਉਹ ਲੈ ਕੇ ਫਿਰ ਆ ਗਿਆ ਉਹਦੇ 'ਤੇ ਜਹਾਜ਼ ਜਿਹੜਾ ਇਹਨਾਂ ਦੇ ਕੋਲ ਸੀ ਪੁਸ਼ਕਰ ਵਿਮਾਨ ਉਹਦੇ 'ਤੇ ਫਿਰ ਐਜ਼ ਦਾ ਸਟੋਰੀ ਗੋਜ਼ ਕਿ ਜੀ ਰਾਮਚੰਦਰ ਆਪਣੇ ਸ਼ਹਿਰ 'ਚ ਗੁਜ਼ਰ ਕਿੱਡਾ ਕਾ ਯੁੱਧ ਹੈ ਕਿੱਡਾ ਕੁ ਸ਼ਹਿਰ ਤੇ ਇੱਕ ਧੋਬੀ ਕੁੱਟ ਰਿਹਾ ਆਪਣੀ ਘਰ ਵਾਲੀ ਨੂੰ ਤੇ ਉਹਨੂੰ ਨਾਲ ਉਹ ਕਹਿ ਰਿਹਾ ਕਿ ਵੀ ਕਹਿੰਦੇ ਮੈਂ ਪੇਕੇ ਚਲੀ ਜਾਣੀ ਹੈ ਉਹ ਕਿਹਾ ਵੀ ਮੈਂ ਰਾਮਚੰਦਰ ਨਹੀਂ ਹੈ ਕਿ ਜਾ ਕੇ ਤੁਹਾਨੂੰ ਫਿਰ ਮੈਂ ਲਿਆ ਕੇ ਇੱਥੇ ਰੱਖ ਲਾਂਗਾ ਇਸ ਕਿਸਮ ਦਾ ਜਿਹੜਾ ਪਹਾੜ ਰਾਮਚੰਦਰ ਨੂੰ ਲੱਗਾ ਅੱਛਾ ਮੇਰੀ ਪਰਜਾ ਇਵੇਂ ਗਿਆ ਉਹਨੇ ਸੀਤਾ ਨੂੰ ਜਿਹੜੀ ਪ੍ਰੈਗਨੈਂਟ ਸੀ ਉਹਨੂੰ ਘਰੋਂ ਕੱਢਤਾ ਉਹ ਜਾ ਕੇ ਵਾਲਮੀਕੀ ਦੇ ਲਵ ਕੁਸ਼ ਫਿਰ ਉਹ ਪੰਜਾਬ 'ਚ ਹੀ ਆਈ ਉੱਥੇ ਵਾਲਮੀਕੀ ਦਾ ਆਸ਼ਰਮ ਅੰਮ੍ਰਿਤਸਰ ਤੋਂ 15-20 ਮੀਲ ਦੂਰ ਹੈ ਜਿੱਥੇ ਜੋ ਕਹਾਣੀ ਇਹਨਾਂ ਨੇ ਬਣਾਈ ਹੋਈ ਹੈ ਸੋ ਉਹਨਾਂ ਨੇ ਉਸ ਵੱਲ ਇਨ ਰਾਮਾਇਣ ਲਾਰਡ ਰਾਮਾ ਲੈਫਟ ਸੀਤਾ after listening to the phrase from the washerman Tobi who was saying to his wife that I am not Rama will not take you back from your parents home. Tulsidas added fuel to this in Ramayana says animals illiterate women and drums are made for slapping ਉਹਨੇ ਕਿਹਾ ਵੀ ਤੁਲਸੀਦਾਸ ਨੇ ਰਾਮਚਰਿਤਮਾਨਸ ਦੇ ਵਿੱਚ ਹੋਰ ਬਲਦੀ ਦੇ ਤੇਲ ਪਾਇਆ ਜਦੋਂ ਉਹਨੇ ਕਿਹਾ ਕਿ ਢੋਲ ਢੋਰ ਸ਼ੂਦਰ ਪਸ਼ੂ ਨਾਰੀ ਸਾਰੇ ਤਾੜਨ ਕੇ ਅਧਿਕਾਰੀ ਉਹਨੇ ਕਿਹਾ ਜੀ ਢੋਲ ਵੀ ਕੁੱਟਿਆ ਜਾਂਦਾ ਹੈ ਪਸ਼ੂ ਨੂੰ ਵੀ ਕੁੱਟਿਆ ਜਾਂਦਾ ਹੈ ਗਵਾਰ ਨੂੰ ਵੀ ਕੁੱਟਿਆ ਜਾਂਦਾ ਹੈ ਸ਼ੂਦਰ ਵੀ ਮਾਰ ਖਾਣ ਦੇ ਕਾਬਲ ਹੈ ਔਰਤ ਵੀ ਮਾਰ ਖਾਣ ਦੇ ਕਾਬਲ ਹੈ ਇਹ ਹੱਕਦਾਰ ਹੀ ਨੇ ਇਹ ਕੁੱਟਣ ਵਾਲੀ ਸਿੱਧੇ ਹੁੰਦੇ ਨੇ ਕਹਿੰਦੇ ਉਹਨੇ ਵੀ ਜਿਹੜਾ ਬਲਦੀ ਦੇ ਉੱਤੇ ਤੇਲ ਪਾਇਆ ਡਾਕਟਰ ਸਾਹਿਬ ਦੇਅਰ ਐਪਿਕਸ ਦੇਅਰ ਗੋਡਸ ਆਰ ਮੈਨੀਪੂਲੇਟਡ ਐਂਡ ਫੁੱਲ ਆਫ ਲਾਈਜ਼ ਇਹਨਾਂ ਦੇ ਗ੍ਰੰਥ ਵੀ ਤੇ ਇਹਨਾਂ ਦੇ ਦੇਵਤੇ ਵੀ ਸਭ ਝੂਠੇ ਔਰ ਚਾਲਸਾਜ਼ ਔਰ ਜਾਲਸਾਜ਼ ਨੇ ਹਾਊ ਹਿੰਦੂ ਸੇਜ਼ ਵੀ ਆਰ ਵਿਸ਼ਵ ਗੁਰੂ ਦੇਅਰ ਕੰਟਰੀਬਿਊਸ਼ਨ ਇਜ਼ ਜ਼ੀਰੋ ਟੂ ਦਾ ਵਰਲਡ ਐਂਡ ਆਰ ਦਾ ਡੈਵਲਸ ਫਾਰ ਦਾ ਹਿਊਮੈਨਿਟੀ ਕਿ ਦੱਸੋ ਵੀ ਇਹਨਾਂ ਦੀ ਕੀ ਦੇਣ ਹੈ ਇਨਸਾਨੀਅਤ ਨੂੰ ਇਹ ਸ਼ੈਤਾਨ ਨੇ ਸਵਾਏ ਝੂਠ ਔਰ ਫਰਾਡ ਔਰ ਪਖੰਡ ਦੇ ਇਹਨਾਂ ਨੇ ਕੁਝ ਵੀ ਇਨਸਾਨੀਅਤ ਨੂੰ ਨਹੀਂ ਦਿੱਤਾ ਸੋ ਇੱਕ ਆਈਡੀਓਲੋਜੀਕਲ ਥਾਟ ਹੈ ਇਹਦੇ ਬਾਰੇ ਜ਼ਰੂਰ ਸਾਡੇ ਵਿਊਅਰ ਸੋਚਣ ਔਰ ਜੇ ਉਹ ਵੀ ਕੁਝ ਲਿਖਣਗੇ ਤੇ ਸਾਨੂੰ ਜਿਹੜਾ ਅਸੀਂ ਜ਼ਰੂਰ ਡਿਸਕਸ ਕਰਾਂਗੇ ਹਾਂਜੀ ਸੋ ਇੱਥੇ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ